वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी साध संगत जी। गुरु रामदास सच्चे पातशाह जी का आगमन पुरब 30 अक्तूबर ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ, ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ, ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ। ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ, ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ। ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ, ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ 'ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ 'ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਿਨੇਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਬੜੇ ਪਿਆਰ ਦੇ ਵਿੱਚ ਦਾਸ ਅਮਨਦੀਪ ਸਿੰਘ ਆਪਣੇ ਇਹ ਪਰਿਵਾਰਕ ਮੈਂਬਰਾਂ ਵੱਲੋਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਿਨਾਂ ਦਇਆ ਦੇ ਕੀਤੇ ਗਏ ਕੰਮਾਂ ਦਾ ਕੋਈ ਮਹੱਤਵ ਨਹੀਂ ਹੁੰਦਾ। ਬਿਨਾਂ ਦਇਆ ਦੇ ਕੀਤੇ ਗਏ ਕੰਮਾਂ ਦਾ ਕੋਈ ਮਹੱਤਵ ਨਹੀਂ ਹੁੰਦਾ। ਇਹੋ ਜਿਹੇ ਕੰਮ ਧਰਮ ਨਹੀਂ ਹੁੰਦੇ। ਔਰ ਸੱਚੀ ਗੱਲ ਹੈ ਪਿਆਰਿਓ, ਜਿੱਥੇ ਦਇਆ ਨਹੀਂ ਹੁੰਦੀ ਉੱਥੇ ਧਾਰਮਿਕ ਕੰਮ ਵੀ ਅਧਾਰਮਿਕ ਬਣ ਜਾਂਦੇ ਨੇ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ। ਜਿੱਥੇ ਦਇਆ ਨਹੀਂ ਉੱਥੇ ਕੀਤੇ ਗਏ ਧਰਮ ਵੀ ਅਧਰਮ ਬਣ ਜਾਂਦੇ ਨੇ। ਕਿਉਂਕਿ ਦਇਆ ਮਾਂ ਹੈ ਤੇ ਧਰਮ ਪੁੱਤਰ ਏ। ਧੌਲ ਧਰਮ ਦਇਆ ਕਾ ਪੂਤ। ਔਰ ਤੁਸੀਂ ਸਿਆਣੇ ਹੋ, ਜਿਸ ਘਰ ਦੇ ਵਿੱਚ ਮਾਂ ਹੀ ਨਹੀਂ ਉੱਥੇ ਬੱਚੇ ਦਾ ਜਨਮ ਕਿਵੇਂ ਹੋ ਸਕਦਾ ਹੈ? ਦਇਆ ਮਾਂ ਤੇ ਧਰਮ ਪੁੱਤਰ। ਜਿਹੜਾ ਵੀ ਕੰਮ ਤੁਸੀਂ ਕਰੋ ਇਹ ਜ਼ਰੂਰ ਝਾਤੀ ਪਾਓ, ਇਸ ਕੰਮ ਦੇ ਵਿੱਚ ਦਇਆ ਹੈ ਕਿ ਨਹੀਂ। ਜੇ ਦਇਆ ਨਹੀਂ ਤੇ ਤੇਰਾ ਕੀਤਾ ਧਰਮ ਵੀ, ਤੇਰਾ ਕੀਤਾ ਚੰਗਾ ਕੰਮ ਵੀ ਬੁਰਾ ਬਣ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਰਿਸ਼ਤੇ ਨੇ ਨਾ, ਰਿਸ਼ਤੇ ਪਰਮੇਸ਼ਰ ਨੇ ਡਿਊਟੀਆਂ ਲਾਈਆਂ ਨੇ, ਡਿਊਟੀਆਂ ਨਿਭਾਉਣੀਆਂ ਨੇ। ਬਸ ਇਹਨਾਂ ਦੇ ਮੋਹ ਦੇ ਵਿੱਚ ਫਸਣਾ ਨਹੀਂ ਤੇ ਰਿਸ਼ਤੇ ਨਿਭਾਉਣ ਦੇ ਵਿੱਚ ਇੱਕ ਕੰਮ ਕਰਨਾ ਹੈ। ਪਤਾ ਕਿਹੜਾ? ਰਿਸ਼ਤਾ ਹੋਵੇ ਜਾਂ ਬਰਫ਼, ਰਿਸ਼ਤਾ ਹੋਵੇ ਜਾਂ ਬਰਫ਼, ਦੋਵਾਂ ਨੂੰ ਬਣਾਉਣ ਔਰ ਬਣਾ ਕੇ ਰੱਖਣ ਦੇ ਲਈ। ਰਿਸ਼ਤਾ ਭਾਵੇਂ ਬਰਫ਼ ਹੈ, ਦੋਵਾਂ ਨੂੰ ਬਣਾਉਣ ਵਿੱਚ ਤੇ ਬਣਾ ਕੇ ਰੱਖਣ ਦੇ ਲਈ ਠੰਡ ਰੱਖਣੀ ਬੜੀ ਜ਼ਰੂਰੀ ਹੈ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੇ ਪਾਣੀ ਤੋਂ ਬਰਫ਼ ਬਣਾਉਣੀ ਹੈ ਤੇ ਤੈਨੂੰ ਉਸ ਮੁਤਾਬਕ ਟੈਂਪਰੇਚਰ ਦੇਣਾ ਪਏਗਾ, ਠੰਡਕ ਦੇਣੀ ਪਏਗੀ, ਤਾਂ ਪਾਣੀ ਬਰਫ਼ ਬਣੇਗਾ। ਠੰਡ ਰੱਖਣੀ ਪਏਗੀ। ਤੇ ਜੇ ਚਾਹੁੰਦਾ ਰਿਸ਼ਤੇ ਵੀ ਬਰਕਰਾਰ ਰਹਿਣ ਤੇ ਕੁਝ ਗੱਲਾਂ ਦੇ ਪ੍ਰਤੀ ਤੈਨੂੰ ਅੰਦਰ ਠੰਡ ਰੱਖਣੀ ਪੈਣੀ ਹੈ। ਕੁਝ ਗੱਲਾਂ ਨੂੰ ਇਗਨੋਰ ਵੀ ਕਰਨਾ ਪੈਣਾ ਹੈ, ਕੁਝ ਗਲਤੀਆਂ ਨੂੰ ਮਾਫ ਵੀ ਕਰਨਾ ਪੈਣਾ ਹੈ। ਅੰਦਰ ਠੰਡ ਰੱਖਣੀ ਪੈਣੀ, ਅੰਦਰ ਸ਼ਾਂਤੀ ਰੱਖਣੀ ਪੈਣੀ ਹੈ, ਅੰਦਰ ਧੀਰਜ ਰੱਖਣਾ ਪੈਣਾ ਹੈ ਜੇ ਰਿਸ਼ਤਿਆਂ ਨੂੰ ਨਿਭਾਉਣਾ ਹੈ। ਇੱਕ ਵਾਰੀ ਬੋਲੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ। ਜਿੱਥੇ ਗਰਮੀ ਆਈ ਬਣੀ ਹੋਈ ਬਰਫ਼ ਵੀ ਪਿਘਲਣ ਲੱਗ ਪਈ। ਜਿੱਥੇ ਗਰਮੀ ਆਈ ਬਣੇ ਹੋਏ ਰਿਸ਼ਤੇ ਵੀ ਖਤਮ ਹੋਣੇ ਸ਼ੁਰੂ ਹੋ ਗਏ। ਠੰਡ ਰੱਖ, ਠੰਡ। ਜੇ ਕਿਸੇ ਮੈਂਬਰ ਨੇ, ਕਿਸੇ ਰਿਸ਼ਤੇਦਾਰ ਨੇ, ਤੇਰੇ ਸਾਖ ਸੰਬੰਧੀ ਨੇ ਕੁਝ ਕੌੜਾ ਬਚਨ ਬੋਲਿਆ, ਸਹਿਣਾ ਸਿੱਖ, ਸਹਿਣਾ। ਉਸੇ ਵੇਲੇ ਜਵਾਬ ਨਾ ਦੇ, ਦੀਵਾਰ ਵੱਧ ਜਾਏਗੀ। ਜਦੋਂ ਮਾਹੌਲ ਠੰਡਾ ਹੋਇਆ ਉਸ ਤੋਂ ਬਾਅਦ ਕਹਿ ਦਿੱਤਾ ਗੱਲ ਏਦਾਂ ਨਹੀਂ, ਮੈਂ ਏਦਾਂ ਕੀਤੀ ਸੀ, ਤੁਹਾਨੂੰ ਸਮਝਣ ਵਿੱਚ ਭੁਲੇਖਾ ਲੱਗਿਆ। ਫਿਰ ਕੀ ਹੁੰਦਾ ਹੈ? ਰਿਸ਼ਤਾ ਬਰਕਰਾਰ ਰਹਿੰਦਾ ਹੈ। ਨਹੀਂ ਤੇ ਤੱਤੇ ਦੇ ਉੱਤੇ ਤੱਤਾ ਕੰਮ ਕਰੀ ਚੱਲੋ, ਕੌੜੇ ਦੇ ਨਾਲ ਕੌੜਾ ਹੀ ਖਾਈ ਚੱਲੋ, ਕਦੀ ਕੁੜੱਤਣ ਮਿਟੇਗੀ ਥੋੜੀ, ਉਹ ਤੇ ਵੱਧਦੀ ਜਾਏਗੀ। ਇਹ ਮੇਰੀ ਬੇਨਤੀ ਹੈ। ਜਿੰਨੇ ਵੀ ਪ੍ਰੇਮੀ ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਪਿਆਰਿਓ, ਰਿਸ਼ਤਾ ਹੋਵੇ ਜਾਂ ਬਰਫ਼ ਹੋਵੇ, ਦੋਨਾਂ ਨੂੰ ਬਣਾਉਣ ਦੇ ਲਈ ਤੇ ਬਣਾ ਕੇ ਰੱਖਣ ਦੇ ਲਈ ਠੰਡ ਰੱਖਣੀ ਬੜੀ ਜ਼ਰੂਰੀ ਹੈ। ਠੰਡ ਰੱਖਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਜਿਨ੍ਹਾਂ ਦਾ ਅਸੀਂ ਨਾਮ ਵਾਰ-ਵਾਰ ਲੈਨੇ, ਉਹਨਾਂ ਨੇ ਠੰਡ ਨਹੀਂ ਰੱਖੀ। ਗੁਰੂ ਰਾਮਦਾਸ ਬਾਪੂ ਜੀ ਨੇ ਪ੍ਰਿਥੀ ਚੰਦ
ਕਿੰਨੀ ਲੜਾਈ ਕਰਦਾ ਹੈ ਗੁਰੂ ਰਾਮਦਾਸ ਜੀ ਨਾਲ। ਤਾਂ ਹੀ ਤੇ ਮਹਾਰਾਜ ਨੇ ਦਰਜ ਕੀਤਾ ਹੈ, ਕਾਹੇ ਪੂਤ ਝਗਰਤ ਹੋਂ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਝਗੜੇ ਕਰਦਾ ਪ੍ਰਿਥੀ ਚੰਦ, ਪਰ ਝਗੜਿਆਂ ਦਾ ਜਵਾਬ ਗੁਰੂ ਰਾਮਦਾਸ ਝਗੜਿਆਂ ਨਾਲ ਨਹੀਂ ਦਿੰਦੇ। ਕਹਦੇ ਵਾਹਿਗੁਰੂ ਵਾਹਿਗੁਰੂ, ਮਿਠਾਸ ਨਾਲ ਦਿੰਦੇ ਨੇ। ਪ੍ਰਿਥੀ ਚੰਦ ਜੇ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ ਹੈ, ਬੁਰਾਈ ਕਰਦਾ ਹੈ, ਇਥੋਂ ਤੱਕ ਕਿ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੀ ਵੀ ਕਿੰਨੀ ਵਾਰੀ ਇਹਨੇ ਸਾਜ਼ਿਸ਼ ਰਚੀ, ਕਿੰਨਾ ਬੁਰਾ ਭਲਾ ਕਿਹਾ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਦੀ ਬੁਰਾਈ ਦਾ ਜਵਾਬ ਬੁਰਾਈ ਨਾਲ ਨਹੀਂ ਦਿੱਤਾ। ਇਹ ਅਸਲੀਅਤ ਵਿੱਚ ਸਾਨੂੰ ਸਿਖਾਇਆ ਹੈ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਸਤਿਗੁਰਾਂ ਨੇ ਪੂਰਨੇ ਪਾ ਪਾ ਕੇ ਦੱਸਿਆ, ਪਿਆਰਿਆ ਰਿਸ਼ਤੇ ਨਿਭਾਉਣ ਲਈ ਅੰਦਰ ਠੰਡ ਰੱਖਣੀ ਪੈਂਦੀ ਹੈ। ਠੰਡ। ਸਾਰੇ ਪਿਆਰ ਨਾਲ ਬੋਲੋ ਵਾਹਿਗੁਰੂ 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 ਵਾਹਿਗੁਰੂ। ਤੇ ਦੁਨਿਆਵੀ ਪੱਖ ਦੇ ਵਿੱਚ ਰਿਸ਼ਤਿਆਂ ਨੂੰ ਨਿਭਾਉਂਦੇ ਆ ਜਾਂ ਪਰਮਾਰਥ ਪੱਖ ਦੇ ਵਿੱਚ ਵਿਚਰਦੇ ਆ, ਬੰਦਗੀ ਵਾਲੇ ਰਸਤੇ ਤੇ ਚੱਲਦੇ ਆ, ਜਿਹੜਾ ਜਿੰਨੀਆਂ ਚਲਾਕੀਆਂ ਸਿੱਖਦਾ ਹੈ ਨਾ, ਓਨਾ ਜ਼ਿਆਦਾ ਹੀ ਉਹ ਕਸ਼ਟ ਤੇ ਦੁਵਿਧਾ ਦੇ ਵਿੱਚ ਵੰਡਿਆ ਜਾਂਦਾ ਹੈ। ਜਿਹੜਾ ਜਿੰਨੀਆਂ ਚਲਾਕੀਆਂ ਚੁਸਤੀਆਂ, ਉਦਾਂ ਇਹ ਨਹੀਂ ਕਿ ਤੂੰ ਐਵੇਂ ਬੁੱਧੂ ਹੀ ਹੋਵੇਂ, ਉਹ ਨਹੀਂ, ਪਰ ਓਵਰ ਚਲਾਕੀਆਂ, ਦੂਜਿਆਂ ਨੂੰ ਮੂਰਖ ਬਣਾਉਣ ਵਾਲੀਆਂ ਚਲਾਕੀਆਂ, ਦੂਜਿਆਂ ਨੂੰ ਲੁੱਟਣ ਵਾਲੀਆਂ ਚਲਾਕੀਆਂ, ਇਹ ਨਾ ਤੇਰੇ ਅੰਦਰ ਹੋਣ। ਸਿਆਣਾ ਤੂੰ ਹੋਵੇਂ ਅੰਦਰੋਂ ਸਿਆਣਾ, ਬਾਹਰੋਂ ਭੋਲਾ। ਪਰ ਪਿਆਰਿਆ ਇਹੋ ਜੀ ਚਲਾਕੀ ਜੀਵਨ ਦੇ ਵਿੱਚ ਕਦੀ ਵੀ ਨਾ ਲਿਆਈ ਜਿਸ ਚਲਾਕੀ ਕਰਨ ਦੇ ਨਾਲ ਕਿਸੇ ਦਾ ਦਿਲ ਦੁਖੇ। ਇਹੋ ਜੀ ਚਲਾਕੀ ਆਪਣੇ ਜੀਵਨ ਦੇ ਵਿੱਚ ਕਦੀ ਵੀ ਨਾ ਲਿਆਈ ਜਿਸ ਚਲਾਕੀ ਨੂੰ ਕਰਨ ਦੇ ਨਾਲ ਗਰੀਬ ਮਾਰ ਹੋ ਜਾਏ। ਇਹੋ ਜੀਆਂ ਚਲਾਕੀਆਂ ਬੰਦੇ ਨੂੰ ਕਸ਼ਟ ਵਿੱਚ ਤੇ ਦੁਬਦਾ ਦੇ ਵਿੱਚ ਫਸਾ ਦਿੰਦੀਆਂ ਨੇ। ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ। ਤਾਂ ਹੀ ਤੇ ਸਾਹਿਬ ਨੇ ਕਿਹਾ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਚਤਰਾਈਆਂ, ਇਹ ਸਿਆਣਪਾਂ ਕੰਮ ਨਹੀਂ ਆਉਣੀਆਂ। ਇੱਥੇ ਤੇ ਭੋਲਾ ਭਾਉ ਗੋਬਿੰਦ ਮਿਲਾਵੇ। ਇੱਥੇ ਤੇ ਜਿੰਨਾ ਭੋਲਾ ਸੁਭਾਅ ਹੋਏਗਾ, ਉਨੀ ਕਿਰਪਾ ਤੇਰੇ ਉੱਤੇ ਜ਼ਿਆਦਾ ਵਰਤੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖੋ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਾਗਾਂ ਤੋਂ ਜਿੰਨੀ ਜ਼ਿਆਦਾ ਉਮੀਦ ਕਰੋਗੇ ਓਨੇ ਹੀ ਨਿਰਾਸ਼ ਹੋਵੋਗੇ। ਇਹ ਬੜੀ ਪਿਆਰੀ ਗੱਲ ਹੈ। ਔਰ ਜਿੰਨੇ ਨੌਜਵਾਨ ਤੁਸੀਂ ਬਹਿ ਕੇ ਸਰਵਣ ਕਰਦੇ ਹੋ ਨਾ ਜੀ, ਇਹ ਧਿਆਨ ਨਾਲ ਸੁਣਿਓ। ਭਾਗਾਂ ਤੋਂ ਜਿੰਨੀ ਜ਼ਿਆਦਾ ਉਮੀਦ ਕਰੋਗੇ ਓਨੇ ਹੀ ਨਿਰਾਸ਼ ਹੋਵੋਗੇ। ਜੀ ਭਾਗਾਂ ਦੇ ਵਿੱਚ ਜੋ ਲਿਖਿਆ ਬਸ ਹੋਣਾ ਤੇ ਉਹ ਹੀ ਹੈ। ਇਹ ਬੜੀ ਗਲਤ ਗੱਲ ਹੈ, ਗਲਤ ਗੱਲ। ਭਾਗਾਂ ਤੋਂ ਜਿੰਨੀ ਉਮੀਦ ਕਰੋਗੇ ਓਨੇ ਹੀ ਨਿਰਾਸ਼ ਹੋਵੋਗੇ। ਕਰਮ ਕਰਨ ਦੇ ਵਿੱਚ ਜਿੰਨਾ ਵਿਸ਼ਵਾਸ ਰੱਖੋਗੇ ਓਨੇ ਹੀ ਤੁਸੀਂ ਪਿਆਰਿਓ ਜੀਵਨ ਦੇ ਵਿੱਚ ਸਫਲ ਹੋਵੋਗੇ। ਤੇ ਓਨਾ ਹੀ ਤੁਹਾਡੀ ਕੀਤੀ ਹੋਈ ਮਿਹਨਤ, ਤੁਹਾਡੇ ਕੀਤੇ ਹੋਏ ਕਰਮ, ਉਹਨਾਂ ਹੀ ਤੁਹਾਨੂੰ ਉਮੀਦ ਤੋਂ ਵੱਧ ਦੇਣਗੇ। ਜਿੰਨੀ ਤੁਸੀਂ ਉਮੀਦ ਰੱਖੀ ਹੈ ਨਾ, ਉਮੀਦ ਮੈਂ ਇਦਾਂ ਇੱਥੋਂ ਤੱਕ ਵਧਣਾ ਹੈ, ਪਰ ਜਦੋਂ ਮਿਹਨਤ ਕਰੋਗੇ, ਕਰਮ ਕਰੋਗੇ ਪਿਆਰਿਓ, ਉਮੀਦ ਤੋਂ ਵੀ ਜ਼ਿਆਦਾ ਤੁਹਾਡੀ ਝੋਲੀ ਦੇ ਵਿੱਚ ਦਾਤਾਂ ਪੈਣਗੀਆਂ। ਭਾਗਾਂ ਦੇ ਉੱਤੇ ਜਿੰਨਾ ਤੁਸੀਂ ਜ਼ਿਆਦਾ ਵਿਸ਼ਵਾਸ ਰੱਖੋਗੇ, ਭਾਗਾਂ ਦੇ ਉੱਤੇ ਜਿੰਨੀ ਜ਼ਿਆਦਾ ਤੁਸੀਂ ਉਮੀਦ ਰੱਖੋਗੇ, ਓਨੇ ਹੀ ਨਿਰਾਸ਼ ਹੋਵੋਗੇ। ਉਮੀਦ ਰੱਖੋ ਆਪਣੇ ਸਾਹਿਬ ਤੇ, ਵਿਸ਼ਵਾਸ ਕਰੋ ਆਪਣੇ ਸਾਹਿਬ ਦੇ ਉੱਤੇ। ਹਾਂ, ਮੈਂ ਬਹੁਤ ਵਾਰੀ ਇਹ ਗੱਲ ਕਹਿਣਾ, ਪਿਆਰਿਓ ਮਿਹਨਤ ਕਰਨ ਤੋਂ ਪਿੱਛੇ ਨਾ ਹੋਵੋ। ਆਪਣੀ ਫੀਲਡ ਦੇ ਵਿੱਚ ਡਟ ਕੇ ਮਿਹਨਤ ਕਰੋ। ਡਟ ਕੇ ਕੀਤੀ ਹੋਈ ਮਿਹਨਤ ਅੱਜ ਨਹੀਂ ਤੇ ਕੱਲ ਰੰਗ ਲਿਆਉਂਦੀ ਹੀ ਲਿਆਉਂਦੀ ਹੈ। ਤੇ ਉਸ ਮਿਹਨਤ ਦੇ ਨਾਲ ਨਾਲ ਅੰਮ੍ਰਿਤ ਵੇਲਾ, ਆਪਣੇ ਸਾਹਿਬ ਦੇ ਚਰਨਾਂ ਦਾ ਪਿਆਰ,
कुछ समा सवेरे अमृत वेले बंदगी, ते जिवें मैं अगे भी ये गल कहना, हर एक घंटे दे बाद सिर्फ 1 मिनट का पॉज, 1 मिनट का, 1 घंटे दे बाद रुकना है, ते रुक के अंदर अपने अंदर वाहिगुरू वाहिगुरू दा जाप करना है, ते बस ये कहना है मैं अपने साहिबजादा ओदियां लाइयां होइयां ड्यूटियां निभा रहा, ते पिता जी किरपा दा खाता खोल के मैं गरीब नूं अपना पल बख्श। सिर्फ 1 मिनट लई पॉज देना है, ते ओदे कोलों शक्ति मंगनी है चलण दी। सारे आखो धन गुरु रामदास जी, धन गुरु रामदास जी, धन बाबा दीप सिंह जी। ते जिन्ना तुसी भागां दे नाल नाल बंदियां दे उत्ते भी उम्मीदां रखोगे ना, इंसान नूं इंसान कदी भी धोखा नहीं देंदा। ये गल ध्यान नाल सुणिओ, इंसान नूं इंसान कदी भी धोखा नहीं देंदा, बल्कि वो उम्मीदां धोखा दे जांदियां ने ਜਿਹੜੀਆਂ ਬੰਦਾ ਦੂਜਿਆਂ ਤੋਂ ਰੱਖਦਾ ਹੈ। ਕਹਦੇ ਵਾਹਿਗੁਰੂ ਵਾਹਿਗੁਰੂ। ਉਮੀਦ ਆਸ ਕੇਵਲ ਤੇ ਕੇਵਲ ਆਪਣੇ ਮਾਲਕ ਤੋਂ, ਆਪਣੇ ਸਾਹਿਬ ਤੋਂ, ਆਪਣੇ ਖੰਡੇ ਵਾਲੇ ਬਾਪੂ ਤੋਂ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਮੈਂ ਸ਼ਬਦ ਪੜ੍ਹਨਾ ਹੈ, ਤੇ ਸ਼ਬਦ ਜਿਹੜਾ ਅੱਜ ਮੈਂ ਪੜ੍ਹਨਾ ਹੈ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੇ 658 ਅੰਗ ਦੇ ਉੱਤੇ ਦਰਜ ਇਹ ਸ਼ਬਦ, ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ, अपने छूटन को जतन करो हम छूटे तुम आराधे। आओ पहले इस शब्द दा करिए अपन सारे गायन, कोई रसना मंझी ना रहे, बड़े प्यार से कृपा करियो जी। जो हम बांधे बोलो वाहिगुरू वाहिगुरू। भगत जी कहंदे, हे परमेश्वर, हे निरंकार, जे तू सानू मोह माया दे जाल विच बन्निया है ना, जे तू सानू मोह माया दे विच फसाया ते तू केड़ा छुटिया होया है। कह दे वाहिगुरू वाहिगुरू। जे तू सानू मोह दी फांसी दे विच फसाया है ते असां भी तैनू अपने प्रेम दे बंधन दे विच पाया है। कह दे वाहिगुरू वाहिगुरू। धन गुरु रामदास जी, धन गुरु रामदास जी। धन बाबा दीप सिंह जी। बाबा जी तुसी सानू मोह माया च फसाया ते असी भी तुहाडे उत्ते डोरी पाई अपने प्रेम दी। ते एक गल सुन लो, जेड़े मोह माया दे जाल विच तुसी सानू फसाया है ना, तुहाडा नाम जप के, तुहाडा नाम सिमर के असी ओ मोह माया दे जाल चों ते निकल आवांगे। पर जेड़ा असी तुहानू अपने प्यार दियां डोरां विच बन्निया है ना, ओ डोरां विचों तुसी निकल नहीं सकदे, ओ डोरां दे विचों तुसी निकल नहीं सकदे। भगत जी ने बड़ी प्यारी गल कही है। आओ बड़े प्यार दे विच सारे ये शब्द कढ लो मोबाइलां दे विच, ते अदब दे नाल, बड़ी भावना दे नाल ये शब्द करियो जी गायन। जो हम बांधे मोह फास हम प्रेम बंधन तुम बांधे, जो हम बांधे मोह फास, जो हम बांधे मोह
करो, अपने छुटन को जतन करो, हम छूटे तुम आराधे। जो हम बांधे मोह फास, हम प्रेम बंधन तुम बांधे। करो कृपा। जो हम बांधे मोह फास, हम प्रेम बंधन तुम बांधे। अपने छुटन को जतन करो, अपने छुटन को जतन करो, हम छूटे तुम आराधे। जो हम बांधे मोह फास, जो हम बांधे मोह फास, हम प्रेम बंधन तुम बांधे। माधवे जानत हो जैसी तैसी, माधवे जानत हो जैसी तैसी, अब कहाँ करो अब कहाँ करोगे ऐसी। जो हम बांधे मोह फास, हम प्रेम बंधन तुम बांधे। पढ़ो। जो हम बांधे मोह फास, हम प्रेम बंधन तुम बांधे। भगत जी कहते, हे माधो, हे परमेश्वर, तेरे भगत तेरे नाल किदां दा प्यार करदे तैनूं चंगी तरह पता है, सब पता है तैनूं। कहदे वाहिगुरू, धन गुरु रामदास जी, धन गुरु रामदास जी, धन बाबा दीप सिंह जी। किहो जिहा प्यार करदे ने तैनूं पता है, इहो जिहा करदे ने कि तेरा नाम जप के मोह माया दे जाल चों ते ਉਹ निकल जाणगे, पर ਇਹੋ ਜੀਆਂ ਡੋਰੀਆਂ ਪੱਕੀਆਂ ਪਾਤੀਆਂ ਭਗਤਾਂ ਨੇ ਤੇਰੇ ਉੱਤੇ, ਉਹ ਡੋਰੀਆਂ ਚੋਂ ਤੂੰ ਨਿਕਲ ਨਹੀਂ ਸਕਦਾ। ਇਹੋ ਜਿਹਾ ਪਿਆਰ ਤੇ ਇਸੇ ਪਿਆਰ ਦਾ ਸਦਕਾ, ਇਹੋ ਜੀ ਪ੍ਰੀਤ ਦੇ ਹੁੰਦਿਆਂ ਤੂੰ ਆਪ ਹੀ ਕਿਰਪਾ ਕਰਕੇ ਆਪਣੇ ਪਿਆਰ ਵਾਲਿਆਂ ਨੂੰ ਮੋਹ ਦੇ ਜਾਲ ਦੇ ਵਿੱਚੋਂ ਬਚਾਈ ਰੱਖਦਾ ਹੈ। माधवे जानत हूँ जैसी तैसी, अब कहाँ करोगे ऐसी। ते अगे बड़ी प्यारी एक मिसाल दी प्रेम दी, बड़ी प्यारी। पहले एक बारी पढ़ियो, कोई रसना मंझी ना रहे जी। मीन पकड़ फाके और काटे
पकड़ फाके और काटे रांद कियो बहुबानी खंड खंड कर भोजन कीनो खंड खंड कर भोजन कीनो तौ ना बिसरियो पानी तौ ना बिसरियो पानी जो हम बांधे मोह फास जो हम बांधे मोह फास हम प्रेम बंधन तुम बांधे बोल जी जो हम बांधे मोह फास हम प्रेम बंधन तुम बांधे भगत जी ने बड़ी प्यारी मिसाल दी कहंदे माधव जी परमेश्वर जी रब जी साईं जी साडा प्रेम पता तुहाडे नाल किहो जिहा है एक बारी बोलो वाहिगुरू वाहिगुरू जिवें मच्छी नूं फड़न वाला मच्छी नूं जदों फड़दा है ना पानी तो कढदा है बाहर तड़फ तड़फ के मर जाती है पानी दे विजोग दे विच कह दिओ वाहिगुरू वाहिगुरू बड़ा ही पानी दे नाल मोह है मच्छी दा ते उस वेले भगत जी कहंदे ए ही नहीं कि निरा ओ मच्छी पानी दे वियोग विच तड़फ तड़फ के मर गई कहंदे जदों टुकड़े टुकड़े होई ओ मच्छी टोटे टोटे होई ओ मच्छी ते मच्छी नूं घर दे विच लिया के तरह तरह दे मसाले पा के ओनू जिन्ने खाधा ते खाण तो बाद भी कई बारी घरदियां नूं कहंदा मैं राती मच्छी हुण खाधी है ते मेरे सराणे पानी दा गिलास जां पानी दी बोतल रख देना मैनू वार-वार प्यास लगनी है कहदे वाहिगुरू वाहिगुरू एदा कोई गलत मतलब ना लेना कि मच्छी खानी जायज है एक मिसाल दिती उन्होंने प्रेम दी कि मच्छी मर भी गई पर मरण तो बाद भी उन्हें प्रेम नहीं छड्डिया ते भगत जी कहंदे हे माधव जी मेरा प्यार भी तुहाडे नाल इहो जिहा पै गया मैं मर भी जावां ना कोई मेरे टुकड़े टुकड़े भी तन दे कर देवे जिवें मच्छी कट्टण तो बाद टुकड़े होण तो बाद भी पानी दा प्रेम नहीं छड़दी ओदा मोह नहीं छड़दी भावें मेरे तन दे टोटे टोटे भी हो जाण तां भी मैं तेरा प्यार नहीं छड्डना कह दे वाहिगुरू वाहिगुरू मीन पकड़ फांकियो और काटियो रांद कियो बहुबानी खंड खंड कर भोजन कीनो तऊ न बिसरियो पानी कह दो वाहिगुरू वाहिगुरू अगे भी बड़ी प्यारी बात कही मैं कहना कमाल प्रेमा भगती दियां गल्लां ही कुछ होर ने प्रेम वालियां दियां बातां ही कुछ होर ने अगली पंक्ति दे विच की कहंदे कहन लगे भगत रविदास जी कहंदे जेड़ा जगत दा मालक है ना हरि है परमेश्वर है वो किसे दे प्यो दी जगदी मलकीयत नहीं है कोई कहे कि परमात्मा बस मेरा जद्दी मलकीयत नहीं किसे दी कहंदे हाँ जद्दी मलकीयत नहीं पर वो प्रेम दा बच्चा होया जरूर है कहदे वाहिगुरू प्रेम वालियां दे वस च रहिंदा है प्रेम वालियां दे काबू च रहिंदा आपन बापे नाही किसी को भावन को हर राजा किसे बंदे दी जद्दी
मलकीयत नहीं परमेशर, पर प्रेम वालियां दे जाल विच वज्जा है। कह दिओ वाहिगुरू। ते अगे कहंदे मोह पटल सब जगत व्यापिओ, भगत नहीं संतापा। कहंदे इस प्रेम तो वांझिया होया सारा जगत मोह दे पर्दे विच फसिया पिया, पर जेड़े परमेश्वर नाल प्रेम करदे ने ओदी शरण विच आ गए, उन्हां दे उत्ते माया दे मोह दा कोई भी असर ना होया। किवें कह रहे भगत जी, पढ़ियो प्यार दे नाल सारे। आपन पापे नहीं किसी को, अपन पापे नहीं किसी को, पावन को हर राजा, पावन को हर राजा। मोह पटल सब जगत व्यापिओ, मोह पटल सब जगत व्यापिओ, भगत नहीं संतापा, भगत नहीं संतापा। जो हम बांधे मोह आस, जो हम बांधे मोह पास, हम प्रेम बंधन तुम बांधे। सारे कीर्तन करो प्यारे हो। जो हम बांधे मोह पास, हम प्रेम बंधन तुम बांधे। कह रविदास भगत एक बाटी, कह रविदास भगत एक बाटी। अब एह काम स्यों कहिए, अब एह का स्यों कहिए। जा कारण हम तुम आराधे, जा कारण हम तुम आराधे। सो दुख अज हो सही है, सो दुख अज हो सही है। जो हम बांधे मोह पास, हम प्रेम बंधन तुम बांधे। जो हम बांधे मोह पास, हम प्रेम बंधन तुम बांधे। अपने छूटन को जतन करो, अपने छूटन को जतन करो। हम छूटे तुम आराधे,
कहंदे मैं केवल ते केवल हे परमेश्वर अपने हिरदे दे विच तेरी भगती नूं दृढ़ कीता है। कहदे वाहिगुरू ते हुण मैनूं इह गिला करन दी किसे नाल लोड़ कोई नहीं रही। केड़ा गिला करन दी? कहंदे कह रविदास भगत एक बांडी अब एक आंस्यों कही है। मैं बस तेरी भगती नूं अपने हिरदे विच दृढ़ कीता है ते मैनूं इह किसे नाल गिला करन दी लोड़ नहीं। केड़ा गिला? कहंदे इस मोह तो बचण दे लई जेड़ा मैं तेरा सिमरन कर रहा ना, ओ मोह दा दुख मैनू हुण भी सहारना पै रहा है। भाव की उस मोह तो हुण मेरे अंदर तू बंद खलासी करा दिती। उस मोह दा मेरे अंदर नामो निशान रहा ही नहीं। पर लोकां नूं लगदा है कि मैं तेरे नाल मोह करदा क्योंकि मैं किरत भी करदा, माया भी कमाउना, जोड़े भी टुटे हुए गंढदा वां। लोकां नूं लगदा है कि मैं मोह दे जाल विच वज्जा होया वां। पर इह गल दा ते मैनू पता है ना, लोकां नूं मैनू हुण कहण दी लोड़ नहीं कि जिस कारण करके मैं सिमरन कर रहा वो मोह दा जाल ते मेरे अंदरों टुट चुका है। पर लोग समझ इहो ही रहे ने कि मैनू हुण तक मोह दा दुख सहारना पै रहा है। कहदे वाहिगुरू आखो धन गुरु रामदास जी, धन बाबा कह रविदास भगत एक माटी अब एक आंस्यों कहिए, जो कारण हम तुम आराधे सो दुख अजहू सही है। पर मैनू हुण किसे नाल गिला करन दी लोड़ नहीं रह गई, क्योंकि ये ते तैनू पता है जां मैनू पता है। तेरे नाल जदों दी मेरी प्रीति पई पक्की गंढ पई, उदों दा मेरे अंदरों ए मोह दा नामो निशान ही खत्म हो गया। कह दो वाहिगुरू इवें कह रहे बड़े प्यार नाल। कह रविदास भगत एक बाटी, कह रविदास भगत एक बाटी, अब एक कां स्यों कही है, अब एक कां स्यों कही है, जा कारण हम तुम आराधे, जा कारण हम तुम आराधे, सो दुख अज हो सही है, जो हम बांधे मोह पास, हम प्रेम बंधन तुम बांधे। गुरु रामदास जी, जो हम बांधे मोह पास, हम प्रेम बंधन तुम बांधे। अपने छूटन को जतन करो, अपने छूटन को जतन करो, बाबा जी अपने छूटन को जतन करो, अपने छूटन को जतन करो। जी हम छूटे हम छूटे हम छूटे तुम आराधे, जो हम बांधे मोह पास, हम प्रेम बंधन तुम बांधे।
बांधे। वाहिगुरु 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 वाहिगुरु। जो हम बांधे मोह फास, जो हम बांधे मोह फास, हम प्रेम बंधन तुम बांधे। गल ते सारी प्रेम दी है। सच कहूं सुन लेहो सबे जिन प्रेम कियो दिन ही प्रभ पायो। गल ते सारी प्रेम दी है जी। भगत जी ने किड्डी प्यारी गल कही, मैं हैरान हो गया इनू पढ़ के सुन के। कोई घुमा फरा के गल नहीं कही। कहंदे हे परमेश्वर, जे तू सानू बन्निया ना मोह माया दे जाल विच, तू किहड़ा छुट्टिया भाई? जे असी फसे आ ना मोह माया च, ते मालका तू भी साडे प्रेम दी डोर विच फसिया होया है। ते असी ते तेरा सिमरन करके इस मोह माया दे जाल चों जावांगे निकल। पर जेड़ियां डोरां प्यार दियां असी तैनू पाईयां ना, इन्हां डोरां दे विचों, इन्हां रस्सियां दे विचों तू साडी मर्जी तो बिना नहीं निकल सकदा। आखो धन गुरु रामदास जी, धन गुरु रामदास जी, धन बाबा दीप सिंह जी। मेरी बंदी भगत छडावे, बंदे भगत ना छूटे मोहे। निरंकार कहंदा मेरा कीता बचन ते भगत प्यारा कट सकदा है, पर जिथे कोई कमाई वाला आके, बंदगी वाला आके बचन कर देवे, मेरे प्यार वाला आके बचन कर देवे, ओदा कीता होया बचन मैं भी नहीं कट सकदा। मैं भी नहीं। गल ते सारी शरधा दी है, गल ते सारी प्रेम दी है। साडे अंदर प्रेम आवे, इसे वास्ते ये प्रकरण आपां प्रारंभ कीता प्रेम दीयां निशानियां, कि असलीयत दे विच प्रेम है कि। और ज्यों-ज्यों ये निशानियां मैं बोलां तुसी सुनो, बोलन वाले भी सुनन वाले भी अपने अंदर निगाह जरूर पाउण, असी असलीयत विच प्रेम करदे आ कि नहीं करदे। नहीं करदे ते करिए, करदे आ ते होर तरले पाइए, दातिया होर गूढ़ा प्रेम दे दे। भगत जी ने जिवें आखिया सी ना, हुणे तुसी सुणिया, इहो जिहा गूढ़ा प्रेम मेरा शरीर भावें टोटे टोटे हो जावे, टोटे टोटे होना ते मैं मंजूर करना, पर टोटे टोटे होण दे बावजूद भी मेरे शरीर चों तेरे नाम दी आवाज आवे। कहदे वाहिगुरू वाहिगुरू। धन गुरु रामदास जी, धन गुरु रामदास जी। सारे आखो धन बाबा दीप सिंह जी। मेरे शरीर दा टोटा टोटा भावें हो जावे, दो फाड़ हो जाए शरीर मेरा, भावें टोटे टुकड़े टुकड़े हो जान, मेरे हर शरीर दे टोटे विचों भी तेरी आवाज आवे। भाई मनी सिंह जी दे टोटियां चों आवाज नहीं आई, दसो? बंद बंद कट्टिया गया, बंद बंद, पर बंद बंद कट्टण दे बावजूद भी प्यारिओ सिमरन बंदगी जिहड़ा नाम जप रहे सी, ओदे टोटे ना कर सके जालम। अंदर वो सिमरन निरंतर जारी है। शरीर भावें टुकड़े टुकड़े हो गया, पर सिमरन तो विछोड़ा ना होया। प्रेमा भगती बड़ी वड्डी दात है, जे सहब कृपा करके देवे, बख्शिश करके देवे। ते प्रेम असलियत विच हुंदा कि ये निशानियां मैं तुहाडे नाल शेयर कर रहा, साझियां कर रहा। प्रेम दी पहली निशानी
ਜਿਹਦੇ ਅੰਦਰ 2.5 ਅੱਖਰ ਪ੍ਰੇਮ ਭਗਤੀ ਦਾ ਇੱਕ ਕਿਣਕਾ ਆ ਗਿਆ, ਪਿਆਰਿਓ ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦਾ ਹੈ। ਦੂਜੀ ਨਿਸ਼ਾਨੀ ਜਿਹਦੇ ਅੰਦਰ ਪ੍ਰੇਮ ਭਗਤੀ ਦਾ ਇੱਕ ਕਿਣਕਾ ਆ ਗਿਆ, ਉਹ ਕਦੀ ਵੀ ਇਕੱਲਾ ਨਹੀਂ ਆਪਣੇ ਆਪ ਨੂੰ ਮਹਿਸੂਸ ਕਰਦਾ, ਹਰ ਵੇਲੇ ਆਪਣੇ ਗੁਰੂ ਨੂੰ ਅੰਗ ਸੰਗ ਸਮਝਦਾ ਹੈ। ਤੇ ਤੀਜੀ ਨਿਸ਼ਾਨੀ ਕਿ ਜਿਹਦੇ ਅੰਦਰ ਪ੍ਰੇਮ ਭਗਤੀ ਦਾ ਕਿਣਕਾ ਆ ਗਿਆ, ਪਿਆਰਿਓ ਪ੍ਰੇਮ ਵਾਲਾ ਹਰ ਸਮੇਂ ਆਪਣੇ ਗੁਰੂ ਦੇ ਨਿਰਮਲ ਭੈ ਵਿੱਚ ਰਹਿੰਦਾ ਹੈ। ਕਹਦੇ ਵਾਹਿਗੁਰੂ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਾ ਭਰਪੂਰੇ। ਹਰ ਵੇਲੇ ਆਪਣੇ ਮਾਲਕ ਦੇ ਨਿਰਮਲ ਭੈ ਵਿੱਚ, ਨਿਰਮਲ ਭੈ ਵਿੱਚ। ਹੁਣ ਸਾਡੇ ਮਾਲਕ ਕੌਣ ਨੇ? ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਨਾਨਕ ਜੀ ਦੀ ਗੱਦੀ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਇਹ ਕਲਗੀਧਰ ਬਾਪੂ ਜੀ ਦੇ ਬਚਨ ਨੇ, ਪਿਆਰਿਆ ਜੇ ਚਾਹੁੰਨਾ ਤੇਰੇ ਘਰਾਂ ਦੇ ਵਿੱਚੋਂ ਦੁੱਖਾਂ ਦੇ ਬੂਟੇ ਪੱਟੇ ਜਾਣ ਤੇ ਸੁੱਖਾਂ ਦੇ ਬੂਟੇ ਤੁਹਾਡੇ ਘਰਾਂ 'ਚ ਲੱਗ ਜਾਣ, ਤੇ ਪਿਆਰਿਓ ਇੱਕ ਗੱਲ ਆਪਣੇ ਜ਼ਿਹਨ ਵਿੱਚ ਰੱਖਿਓ, ਇੱਕ ਗੱਲ ਆਪਣੇ ਦਿਮਾਗ ਵਿੱਚ ਰੱਖਿਓ, ਤੁਹਾਡੇ ਘਰਾਂ ਦੇ ਵਿੱਚੋਂ ਦੁੱਖਾਂ ਦੇ ਬੂਟੇ ਪੱਟੇ ਹੀ ਉਦੋਂ ਜਾਣਗੇ, ਸੁੱਖਾਂ ਦੇ ਬੂਟੇ ਲੱਗਣਗੇ ਹੀ ਉਦੋਂ ਜਦੋਂ ਤੁਸੀਂ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੂਰੀ ਸ਼ਰਧਾ ਬਣਾਓਗੇ। ਕਹਦੇ ਵਾਹਿਗੁਰੂ ਵਾਹਿਗੁਰੂ। ਜਦੋਂ ਮਾਲਕ ਦੇ ਪ੍ਰਤੀ ਤੁਹਾਡੇ ਅੰਦਰ ਨਿਰਮਲ ਭਾਵ ਆ ਜਾਏਗਾ ਨਾ, ਉਦੋਂ ਫਿਰ ਤੁਹਾਡੇ ਘਰਾਂ ਦੇ ਵਿੱਚੋਂ ਦੁੱਖਾਂ ਦੇ ਬੂਟੇ ਪੱਟੇ ਜਾਣਗੇ ਤੇ ਸੁੱਖਾਂ ਦੇ ਲੱਗ ਜਾਣਗੇ। ਜਦੋਂ ਨਿਰਮਲ ਭਾਵ ਆ ਗਿਆ, ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਮੈਂ ਪਿਛਲੇ ਦੀਵਾਨਾਂ 'ਚ ਵੀ ਬੇਨਤੀ ਕੀਤੀ ਸੀ, ਤੁਹਾਨੂੰ ਯਾਦ ਹੋਏਗਾ, ਕਨਿਸ਼ਟ ਸੇਵਾ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਦੀ, ਦੂਜੀ ਮੱਧਮ ਤੇ ਤੀਜੀ ਉੱਤਮ। ਆਪਣੇ ਤੋਂ ਨੀਵੀਂ ਕਨਿਸ਼ਟ ਸੇਵਾ, ਮੱਧਮ ਆਪਣੇ ਵਰਗੀ ਤੇ ਉੱਤਮ ਆਪਣੇ ਤੋਂ ਵੀ ਜ਼ਿਆਦਾ ਸਤਿਕਾਰ। ਜੇ ਗ੍ਰਸਤੀਆਂ ਤੇ ਘੱਟੋ ਘੱਟ ਮੱਧਮ ਸੇਵਾ ਜ਼ਰੂਰ ਕਰਿਓ ਮਾਲਕ ਦੀ, ਮੱਧਮ ਸੇਵਾ। ਇਹ ਪਿਛਲੇ ਦੀਵਾਨਾਂ ਨੂੰ ਤੁਸੀਂ YouTube ਤੇ ਸਰਵਣ ਕਰ ਸਕਦੇ ਹੋ। ਮੈਂ ਇਸ ਗੱਲ ਦੀ ਹੁਣ ਡਿਟੇਲ 'ਚ ਨਹੀਂ ਜਾਣਾ। ਆਪਣੇ ਵਰਗੀ ਜ਼ਰੂਰ ਸੇਵਾ ਕਰੋ। ਕਈ ਆਪਣੇ ਵਰਗੀ ਵੀ ਨਹੀਂ ਕਰਦੇ, ਕਨਿਸ਼ਟ ਸੇਵਾ ਕਰਦੇ ਨੇ, ਕਨਿਸ਼ਟ ਨੀਵੀਂ ਸੇਵਾ, ਆਪਣੇ ਤੋਂ ਵੀ ਨੀਵੀਂ ਸੇਵਾ। ਮੈਨੂੰ ਇੱਕ ਸ਼ਹਿਰ ਦੇ ਵਿੱਚ ਕਿਸੇ ਘਰ 'ਚ ਜਾਣ ਦਾ ਮੌਕਾ ਮਿਲਿਆ, ਮੈਂ ਨਾਮ ਨਹੀਂ ਲੈਣਾ ਉਸ ਸ਼ਹਿਰ ਦਾ। ਜਦੋਂ ਮੈਂ ਉਸ ਘਰ ਦੇ ਵਿੱਚ ਗਿਆ, ਤਕਰੀਬਨ 500 ਗਜ ਦੀ ਉਹਨਾਂ ਦੀ ਕੋਠੀ, 3 ਮੰਜ਼ਲਾਂ ਉਹ ਬਣੀ ਕੋਠੀ, ਤੇ ਤਕਰੀਬਨ 20-25 ਕਮਰੇ। ਹੁਣ ਜਦੋਂ ਮੈਂ ਗਿਆ ਉਸ ਘਰ ਦੇ ਵਿੱਚ, ਤੇ ਬਜ਼ੁਰਗ ਮਾਤਾ ਨਾ ਮੈਨੂੰ ਕਹਿਣ ਲੱਗੀ, ਵੀਰ ਜੀ ਅਸੀਂ ਨਾ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਰੱਖੇ ਹੋਏ ਨੇ। ਕਹਦੇ ਵਾਹਿਗੁਰੂ। ਅਸੀਂ ਆਪਣੇ ਘਰ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਨੇ, ਇੱਕ ਵਾਰੀ ਚੱਲ ਕੇ ਤੁਸੀਂ ਵੀ ਕਮਰੇ ਦੇ ਵਿੱਚ ਦਰਸ਼ਨ ਕਰ ਲਓ। ਤੇ ਮੈਂ ਉਸ ਬੀਬੀ ਨੂੰ ਕਿਹਾ, ਮਾਤਾ ਨੂੰ ਕਿਹਾ, ਮੈਂ ਕਿਹਾ ਮਾਤਾ ਆਪਣੇ ਬੋਲਾਂ ਦੇ ਵਿੱਚ ਵੀ ਗੁਰੂ ਦਾ ਸਤਿਕਾਰ ਲਿਆ। ਬੋਲਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੀ ਕੀ ਸਤਿਕਾਰ ਲਿਆ ਵਾ? ਇਹੋ ਹੀ ਕਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਘਰ 'ਚ ਰੱਖੇ ਨੇ। ਮੈਂ ਕਿਹਾ ਇਹ ਕਦੀ ਵੀ ਨਾ ਕਹੋ ਅਸੀਂ ਗੁਰੂ ਗ੍ਰੰਥ ਸਾਹਿਬ ਘਰ 'ਚ ਰੱਖੇ ਨੇ, ਅਸੀਂ ਗੁਰੂ ਨੂੰ ਰੱਖਣ ਵਾਲੇ ਕੌਣ ਆ? ਇਹ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ, ਉਹਨਾਂ ਨੇ ਮੈਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ। ਕਹਿੰਦੀ ਗਲਤੀ ਹੋਈ ਪੁੱਤਰਾ ਕਿ ਤੂੰ ਇਦਾਂ ਹੀ ਕਵਾਂਗੀ? ਤੇ ਫਿਰ ਮੈਨੂੰ ਬੜੇ ਮਾਣ ਨਾਲ ਕਹਿਣ ਲੱਗੀ, ਅਸੀਂ ਤੇ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਤੇ ਨਾ ਇੱਕ ਕਮਰਾ ਬਣਾਇਆ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਮੈਂ ਕਿਹਾ ਅੱਛਾ, 3-4 ਮੰਜ਼ਲਾਂ ਅਸੀਂ ਕਰਦੀਆਂ। ਮੈਂ ਕਿਹਾ ਅੱਛਾ ਮਾਤਾ ਜੀ, ਫਿਰ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਤੇ ਕਮਰਾ ਬਣਾਇਆ ਤੁਸੀਂ, ਪ੍ਰਕਾਸ਼ ਸੁਖਾਸਨ ਸਾਹਿਬ ਸਾਰੀ ਸੇਵਾ ਤੁਸੀਂ ਕਰਦੇ? ਕਹਿੰਦੇ ਨਹੀਂ,
मेरे ते गोडियां 'च बड़ा दर्द रहिंदा है, मेरे कोल एड्डियां पौड़ियां चढ़िया नहीं जाता। ते मैं क्या फिर तुहाडे पुत्तर करदे होणगे सेवा सारी गुरु साहिब दी भोग लवाउणा, और उस तो बाद प्रकाश की सेवा, सुखासन साहिब की बाणी पढ़नी, गुरु के कमरे च जाके पुत्तर करते होणगे सारी सेवा। कहंदी नहीं, पुत्तरां कोल भी टाइम कित्थे, ज्यों सवेरे जाते ने 7 बजे दुकानां ते, राती 10-11 बजे आते ने, थके टुटे सौ जाते, सवेरे उठते ने, नाश्ता पानी किया, फिर दुकानां ते। ते मैं क्या फिर अच्छा मैं समझ गया, मैं क्या नूहां करदियां होणगियां। कहंदी नहीं नहीं, नूहां कोल भी इन्ना टाइम नहीं हुंदा, गुरु की सेवा करन लई इन्ना नूहां कोल भी टाइम नहीं हुंदा कि वो सेवा करन। सारा दिन खाना पकाउणा, उस तो बाद बच्चियां नूं स्कूल तोरना, घर वालियां नूं तोरना, घर दा आया गया वेखना, उन्हां कोल भी समा कित्थे। मैं क्या माता जी तुसी सेवा नहीं करते, पुत्तर नहीं करते, तुहाडीआं नूहां नहीं, फिर कौन करदा? कहण लगी असी एक ग्रंथी सिंह रखिया होया घर दे विच, वो सवेरे प्रकाश भी कर देंदा, राती सुखासन साहिब भी कर लैंदा है। ते असी तकरीबन 15 दिनां दे बाद जाके सारा परिवार एक बारी ऊपर मत्था टेक लैने आ। कह दो वाहिगुरू वाहिगुरू, धन गुरु रामदास जी, धन गुरु रामदास जी, धन बाबा दीप सिंह। मैं उस वेले कन्नां नूं हथ लाए, मैं क्या मां इहो जी सेवा दे नालों सेवा ना करो ते ओ चंगा है। इहो जी सेवा कई गुणा भार चढ़ा रही है तुहाडे सिर दे उत्ते। जिन्हां ने घरां दे विच गुरु जी दे कमरे बनाए ना, गुरु साहिब प्रति अपने अंदर निर्मल भै लियाओ। कह दो वाहिगुरू वाहिगुरू, निर्मल भै लियाओ अपने अंदर। कई गुरु ग्रंथ साहिब जी दे कमरे दे विच ना उदां ही वड़ जांदे ने, बूहा खोलिया, मूंह चक्किया ते अंदर नहीं। बाबा नानक सिंह जी दे बच्चन ने कहंदे एक वड्डे ऑफिसर दे कमरे च भी जाना होवे ना ते कहना पैंदा मे आई कम इन सर, आग्या लैके जाना पैंदा। तू गुरुआं दे गुरु, अफसरां दे अफसर, शहनशाह मालक दे कमरे विच जाना है, मुंह चक के ओदा ना वड़ जा। अंदर जान तो पहला उच्ची आवाज मार सतनाम श्री वाहिगुरू, भावना बना कि मैं सतगुरां दे कोलों अंदर आउण दी आग्या मंगी है ते पिता जी ने कृपा करके मैनू आग्या दित्ती है। भावना बना के अंदर जा, ते जदों अंदर जाना है पैर सुच्चे करके जाना है, जराबां ला के जाना पिता जी दे कमरे दे विच। कह दे वाहिगुरू वाहिगुरू, धन गुरु रामदास जी, धन गुरु रामदास, धन बाबा दीप सिंह। जिन्ना भी तुसी गुरु साहिब दा अदब करोगे, जिन्ना तुसी उन्हां दा अपने अंदर भै रखोगे, उन्नियां ही बरकतां तुहानूं पैणगीਆਂ। हुण कीर्तन दी समाप्ति दा समा हो गया, इशारा हो गया, ते कल सतगुरु फिर तुहाडे दीदार कराउण। भुल चुक दी खिमा करते हुए प्यार से सारे फतेह बुलाओ। आखो जी वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी साध संगत जी, ये जरूरी मैसेज नूं सुणिओ भी और शेयर भी करिओ। मेरी बेनती जदों भी अमृतसर साहिब आओ, जिन्नी वारी भी आओ, बाबा दीप सिंह चैरिटेबल ट्रस्ट दाता बंदी छोड़ पब्लिक स्कूल राम तीरथ रोड विखे जरूर चरण पा के जाया करो और अपनी अखां नाल वेखो किवें इत्थे सेवावां दा कुंभ चल रहा है। मैं जिहड़ी विशेष बेनती करन लगा इहनूं ध्यान नाल सुणिओ। साडे कोल जदों वड्डे पੱਧਰ ਦੇ ਉੱਤੇ ਅਸੀਂ कोई समागम करते हैं, चुपहरा जप तप समागम ਜਾਂ कोई ਰਹਿਣ ਸਭਾਈ समागम करते हैं, साडे कोल संगत नूं बिठाउण वास्ते वड्डा हाल नहीं सी। इसे चीज़ नूं मुੱਖ रख के बाबा दीप सिंह जी की किरपा का सदका इस जगह के उत्ते राम तीरथ रोड के उत्ते जिथे सेवावां दे बेअंत कारज चल रहे ने, हुण एक नवां उपराला किया गया। घट तो घट 7-8 हज़ार संगत बैठ सके एडा वड्डा विशाल दीवान हाल जो बनाया जा रहा है और इहदी जो उसारी है जोरां शोरां ते शुरू हो चुकी है। मेरी सारे परिवारक मैंबरां दे चरणां दे विच सनेमर बेनती प्यारिओ, बाकी दे सारे खर्चियां नूं संकोच के आप जी घट तो घट एक मैंबर एक तेरी दी हाज़री जरूर लावे 1300 दी। और जिन्हां नूं पिता जी ने वध समर्था दित्ती है, भावें 2 तेरियां 10 तेरियां 50 तेरियां 100 तेरियां, जिन्ना भी तुसीं वध तो वध सहयोग दे सकदे हो ना जरूर देना, क्योंकि ये करोड़ां दा प्रोजैक्ट है और ये कोई मेरा निजी काम नहीं, ये संगत दे कारज ने, पंथ दे कारज ने और ये गुरु रामदास ते बाबा दीप सिंह जी दे कारज ने।
ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।